ਵਰਤਾ ਰਹੇ ਨੇ। ਇਹ ਜਿਹੜੇ ਲੱਡੂ ਵਰਤਾਏ ਜਾ ਰਹੇ ਨੇ ਨੌਜਵਾਨਾਂ ਦੇ ਵੱਲੋਂ, ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ। TV 84 ਇੰਡੀਆ ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ ਸਭਰਾਲ। ਲੰਬੇ ਸਮੇਂ ਦੇ ਬਾਅਦ ਕਿਸਾਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ। ਲੰਮਾ ਸੰਘਰਸ਼ ਕਰਨ ਤੋਂ ਬਾਅਦ ਕਿਸਾਨਾਂ ਨੇ ਖੇਤੀ ਬਿੱਲ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਸਦਕਾ ਰੱਦ ਕਰਵਾਏ ਨੇ। ਅੱਜ ਪਿੰਡ ਦੇ ਵਿੱਚ ਜਸ਼ਨ ਮਨਾਇਆ ਜਾਵੇਗਾ ਵੱਡੀ ਪੱਧਰ ਦੇ ਉੱਪਰ। ਕਿਸਾਨਾਂ ਦੇ ਵੱਲੋਂ, ਕਿਸਾਨ ਪਰਿਵਾਰਾਂ ਦੇ ਵੱਲੋਂ, ਕਿਰਤੀ ਭਾਈਚਾਰੇ ਦੇ ਵੱਲੋਂ ਖੁਸ਼ੀ ਮਨਾਈ ਜਾਵੇਗੀ। ਹੱਲੋ ਮਾਜਰਾ ਚੰਡੀਗੜ੍ਹ ਮੋਹਾਲੀ ਦੇ ਵਿੱਚ ਮੌਜੂਦ ਹਾਂ। ਇੱਥੇ ਵੀ ਸਾਡੇ ਨਾਲ ਸਰਪੰਚ ਸੁਖਦੇਵ ਸਿੰਘ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਰਪੰਚ ਸਾਹਿਬ, ਕਿਵੇਂ ਦਾ ਮਾਹੌਲ ਹੈ ਅੱਜ? ਮਤਲਬ ਕਿ ਖੁਸ਼ੀ ਹੈ ਜੀ। ਇਤਿਹਾਸ ਸੁਣਦੇ ਸੀ, ਪੜ੍ਹਦੇ ਸੀ, ਅੱਜ ਉਸ ਇਤਿਹਾਸ ਦਾ ਹਿੱਸਾ ਬਣੇ ਹਾਂ। ਜਿਹੜੇ ਸਾਡੇ ਗੁਰੂ ਸਾਹਿਬਾਂ ਨੇ ਸਾਨੂੰ ਜਿੱਤ ਬਖਸ਼ੀ ਹੈ। ਰਾਜ ਕਰੇਗਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਉਹ ਮਾਣ ਰਹੇ ਹਾਂ ਜੀ। ਮਹਾਰਾਜ ਕਹਿੰਦੇ ਸੀ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਢੀਠ। ਅਸੀਂ ਦੇਖਿਆ ਜੀ, ਸਾਡਾ ਸਤਿਗੁਰ ਵਰਤਦਾ ਦੇਖਿਆ। 1 ਸਾਲ ਦਾ ਸਾਡਾ ਸੰਘਰਸ਼ ਜਿੱਤਿਆ। ਬੱਚੇ ਦੀ, ਬਜ਼ੁਰਗ, ਬੱਚਾ, ਸਾਡੀਆਂ ਬੀਬੀਆਂ ਇੰਨੀਆਂ ਖੁਸ਼ ਨੇ ਵੀ ਉਸ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਜੇ ਆਪਾਂ ਦਿੱਲੀ ਦਰਬਾਰ ਦੀ ਗੱਲ ਕਰਕੇ ਦੇਖੀਏ ਤਾਂ ਕਦੇ ਪੰਜਾਬੀ ਭਾਸ਼ਾ ਵਾਸਤੇ, ਕਦੇ ਆਪਣੇ ਬਣਦੇ ਹੋਏ ਅਧਿਕਾਰ ਲੈਣ ਵਾਸਤੇ ਪੰਜਾਬ ਦੇ ਜੰਮਿਆਂ ਨੂੰ ਵੱਡਾ ਸੰਘਰਸ਼ ਕਰਨਾ ਪੈਂਦਾ ਸੀ। ਉਹ ਸੰਘਰਸ਼ ਅੱਜ ਸਾਡੀਆਂ ਅੱਖਾਂ ਦੇ ਸਾਹਮਣੇ। ਅੱਜ ਵੀ ਦਿੱਲੀ ਨੇ ਪੰਜਾਬ ਦੇ ਨਾਲ, ਕਿਰਤੀ ਭਾਈਚਾਰੇ ਦੇ ਨਾਲ ਵਿਤਕਰਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਪੰਜਾਬ ਦੇ ਜੰਮਿਆਂ ਨੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਸਦਕਾ ਜਿਹੜਾ ਆਪਣੇ ਬਣਦੇ ਹੋਏ ਅਧਿਕਾਰ ਲੈ ਕੇ ਦੱਸ ਦਿੱਤਾ ਹੈ ਕਿ ਇਹ ਜਿਹੜੇ ਪੰਜਾਬ ਦੇ ਲੋਕ ਹੈ ਕਿਸੇ ਦੇ ਦਮਾਇਆਂ ਦੱਬਦੇ ਨਹੀਂ। ਪਰ ਕੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਸ ਤਰ੍ਹਾਂ ਦਾ ਜਿਹੜਾ ਸਮਾਂ ਰਹਿ ਸਕਦਾ ਹੈ? ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਇਸ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ? ਸਾਡੇ ਗੁਰੂ ਨੇ ਸਾਨੂੰ ਮੁਸੀਬਤਾਂ ਵਿੱਚ ਰਹਿਣਾ ਸਿਖਾਇਆ। ਪਤਾ ਨਹੀਂ ਖਾਲਸਾ ਸਿੱਖ ਕੌਮ ਬਣੀ ਹੋਈ ਇਸ ਵਾਸਤੇ ਹੈ ਜੀ। ਇਹ ਮੁਸੀਬਤਾਂ ਇਹਦੇ ਉੱਪਰ ਆਣੀਆਂ, ਇਹਨੇ ਚੱਲਣੀਆਂ ਔਰ ਜਿੱਤ ਪ੍ਰਾਪਤ ਕਰਨੀ ਹੈ। ਹਮੇਸ਼ਾ ਜਿੱਤਦੀ ਰਹੀ ਹੈ। ਹੁਣ ਕਹਿੰਦੇ ਸੀ ਮੋਦੀ ਮੁੜਦਾ ਨਹੀਂ। ਇਹਦੀ ਜਿਹੜੀ ਧੌਣ 'ਚ ਕਿੱਲਾ ਸੀ ਨਾ, ਉਹ ਪੰਜਾਬੀਆਂ ਨੇ ਇਹਨੂੰ ਦੱਸਤਾ, ਇਤਿਹਾਸ ਦੁਹਰਾਇਆ। ਅੱਜ ਸਾਡੇ ਬੱਚੇ ਨੂੰ ਇਸ ਇਤਿਹਾਸ ਦਾ ਹਿੱਸਾ ਬਣੇ ਨੇ। ਹੌਸਲਾ ਹੈ ਵੀ ਸਾਡੇ ਗੁਰੂ ਦਾ ਖੂਨ ਹੈ ਨਾ ਜਿਹੜਾ, ਉਹ ਸਾਡੀਆਂ ਰਗਾਂ ਵਿੱਚ ਵਗਦਾ ਹੈ। ਇਹਨੂੰ ਕੋਈ ਝੁਟਲਾ ਨਹੀਂ ਸਕਦਾ। ਸਾਡੀਆਂ ਰਗਾਂ 'ਚ ਸਾਡੇ ਗੁਰੂ ਗੋਬਿੰਦ ਸਿੰਘ ਦਾ ਖੂਨ ਹੈ। ਵਾਕਈ ਖੂਨ ਹੈ, ਬਸ ਜਗਾਉਣ ਵਾਲਾ ਚਾਹੀਦਾ। ਸਾਡੀ ਜਦੋਂ ਵੀ ਅਣਖ ਨੂੰ ਕੋਈ ਵੰਗਾਰਦਾ, ਪੰਜਾਬੀ ਨਿੱਤਰਦੇ ਨੇ ਔਰ ਅੱਜ ਨਿੱਤਰੇ ਹੋਏ ਨੇ। RSS ਦੇ ਏਜੰਡੇ ਦੇ ਉੱਪਰ ਦਿੱਲੀ ਦਰਬਾਰ ਇੱਕ ਭਾਸ਼ਾ ਦੀ, ਇੱਕ ਪਹਿਰਾਵੇ ਦੀ ਗੱਲ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਜਿਹੜੇ ਪੰਜਾਬ ਦੇ ਲੋਕ ਹੈ ਸਰਕਾਰ ਦੀਆਂ ਨੀਤੀਆਂ ਪ੍ਰਤੀ ਸੁਚੇਤ ਹੋ ਚੁੱਕੇ, ਜਾਗਰੂਕ ਹੋ ਗਏ ਹੈ। ਬਿਲਕੁਲ ਜੀ, ਜਾਗਰੂਕ ਹੋ ਗਏ ਹੈ। ਔਰੰਗਜ਼ੇਬ ਕਹਿੰਦਾ ਸੀ ਮੈਂ ਇੱਕ ਕਰਨਾ, ਉਹਦਾ ਜੀ ਅਸੀਂ ਮਨਸੂਬਾ ਨਹੀਂ, ਉਹ ਤਾਨਾਸ਼ਾਹ ਸੀ। ਮੋਦੀ ਕਹਿੰਦਾ ਮੈਂ ਇੱਕ ਭਾਸ਼ਾ ਕਰਨੀ ਹੈ, ਇੱਕ ਹਿੰਦ ਧਰਮ ਕਰਨਾ ਹੈ। ਇਹਨੂੰ ਦੱਸ ਦਿਓ ਪੰਜਾਬੀ ਨੇ, ਇਹ ਤਾਂ ਪਹਿਲਾਂ ਹੀ ਝੁਕ ਗਿਆ। ਅਸੀਂ ਤਾਂ ਪਹਿਲਾਂ ਹੀ ਝੁਕਾ ਲਿਆ। ਅਜੇ ਤਾਂ ਮਨਸੂਬੇ ਤੱਕ ਤਾਂ ਇਹਦੀ ਸੋਚ ਹੁਣ ਬਦਲ ਜੂਗੀ। ਇਹਨੂੰ ਬਦਲਣਾ ਪੈਣਾ ਜੇ ਇਹਨੇ ਹਿੰਦੁਸਤਾਨ 'ਚ ਰਾਜ ਕਰਨਾ ਹੈ। ਨਹੀਂ ਤਾਂ ਆਉਣ ਵਾਲੇ ਸਮੇਂ 'ਚ ਇਹਦਾ ਰਾਜ ਗਿਆ। ਇਹਦੇ ਪੈਰਾਂ 'ਚੋਂ ਜ਼ਮੀਨ ਖਿਸਕ ਚੁੱਕੀ ਹੈ ਜੀ। ਮੋਦੀ ਦੀ ਜ਼ਮੀਨ ਖਿਸਕ ਚੁੱਕੀ ਹੈ। ਜਿਹੜਾ ਮਨਸੂਬਾ ਸੀ RSS ਦਾ, ਸਾਰਿਆਂ ਨੂੰ ਹਿੰਦੂ ਬਣਾਉਣਾ, ਹਿੰਦੂਕਰਨ ਕਰਨਾ, ਹਿੰਦੁਸਤਾਨ, ਉਹ ਮਨਸੂਬਾ ਅੱਜ ਫੈਲ ਕਰਤਾ ਪੰਜਾਬੀਆਂ ਨੇ। ਆਉਣ ਵਾਲੇ ਸਮੇਂ 'ਚ ਇਹ ਸੋਚੇਗਾ ਵੀ ਨਹੀਂ। BJP ਦੀ ਇੱਕ ਧਿਰ ਸੀ, ਕਹਿੰਦੀ ਸੀ ਕਿ ਜਿਹੜਾ ਕੇਵਲ ਇੱਕ ਕਿਸਾਨਾਂ ਦਾ ਜਿਹੜਾ ਛੋਟਾ ਜਿਹਾ ਫਿਰਕਾ ਹੈ, ਜਿਹੜਾ ਇਹ ਕਿਸਾਨੀ ਜਿਹੜੇ ਬਿੱਲ ਨੇ, ਖੇਤੀ ਬਿੱਲ ਨੇ, ਇਹਨਾਂ ਨੂੰ ਪ੍ਰਵਾਨ ਨਹੀਂ ਕਰਦਾ। ਬਾਕੀ ਹਰ ਵਰਗ ਦੇ ਲੋਕ ਜਿਹੜੇ ਇਸ ਤੋਂ ਸਕੂਨ ਭਾਲਦੇ, ਉਹਨਾਂ ਨੂੰ ਸਕੂਨ ਮਿਲੇਗਾ। ਇਹਦੇ ਨਾਲ ਉਹ ਖੁਸ਼ੀ ਪ੍ਰਤੀਤ ਕਰਦੇ ਆ ਕਿ ਹੁਣ ਕਿਸਾਨੀ ਅੰਦੋਲਨ ਦੀ ਜਿੱਤ ਮਨਾਈ ਜਾ ਰਹੀ ਹੈ, ਖੁਸ਼ੀ ਮਨਾਈ ਜਾ ਰਹੀ ਹੈ। ਤੇ ਕੀ ਜਿਹੜੇ ਦੂਜੇ ਵਰਗ ਦੇ ਲੋਕ ਹੈ, ਹਿੰਦੂ ਭਾਈਚਾਰੇ ਦੇ ਲੋਕ ਜਾਂ ਹੋਰ ਕਿਰਤੀ ਭਾਈਚਾਰਾ ਆ, ਤਾਂ ਉਹ ਕਿਸ ਤਰ੍ਹਾਂ ਦਾ ਉਹਨਾਂ ਦਾ ਮਾਹੌਲ ਹੈ, ਕਿਸ ਤਰ੍ਹਾਂ ਦੀ ਖੁਸ਼ੀ ਉਹਨਾਂ ਦੇ ਮਨ ਦੇ ਵਿੱਚ? ਦੇਖੋ, ਅੱਜ ਸਾਰੇ ਖੁਸ਼ ਨੇ। ਪੰਜਾਬ ਨੂੰ ਸਾਰੇ ਪਹਿਚਾਣ ਰਹੇ ਨੇ। ਇਹ ਇਤਿਹਾਸ ਜਦੋਂ ਦੁਹਰਾਉਂਦਾ ਹੈ ਉਦੋਂ ਪੰਜਾਬ ਨੂੰ ਨਮਸਕਾਰਾਂ ਐਵੇਂ ਨਹੀਂ ਹੁੰਦੀਆਂ। ਸਾਡੇ ਬਾਬੇ ਨਾਨਕ ਦਾ ਲੰਗਰ ਐਵੇਂ ਉਹਨੂੰ ਪੂਜਿਆ ਨਹੀਂ ਜਾਂਦਾ। ਸਾਡੇ ਨਾਨਕ ਨੂੰ ਐਵੇਂ ਨਮਸਕਾਰਾਂ ਨਹੀਂ ਹੁੰਦੀਆਂ। ਵਾਕਈ ਉਹਨੇ ਇੱਕ ਐਸਾ ਬੀਜ ਇਸ ਧਰਤੀ ਤੇ ਬੋਸਤਾ, ਐਸਾ ਬੀਜ ਬੋਸਤਾ ਵੀ ਇਸ ਬੀਜ ਨੇ ਹਮੇਸ਼ਾ ਹੀ ਟੱਕਰਾਂ ਲੈਂਦੇ ਰਹਿਣਾ ਜ਼ੁਲਮ ਤੇ ਜ਼ਾਲਮ ਦੇ ਨਾਲ। ਜ਼ਾਲਮ ਦਾ ਕਦੇ ਮਨਸੂਬਾ ਹਿੰਦੁਸਤਾਨ 'ਚ ਜਦੋਂ ਤੱਕ ਸਿੱਖ ਕੌਮ ਹੈ, ਮਨਸੂਬਾ ਕਿਸੇ ਦਾ ਵੀ ਅਸੀਂ ਪੂਰਾ ਨਹੀਂ ਹੋਣ ਦਿੰਦੇ। ਇਧਰ ਵੀਰ ਜੀ ਲੱਡੂ ਵਰਤਾ ਰਹੇ ਨੇ, ਮੂੰਹ ਮਿੱਠਾ ਕਰਵਾ ਰਹੇ ਨੇ। ਹਾਂਜੀ, ਕੀ ਕਹਿਣਾ ਚਾਹੋਗੇ? ਅਸੀਂ ਅੱਜ ਬਹੁਤ ਹੀ ਆਪਣਾ
ਜੋ ਕਿਸਾਨ ਜਿੱਤ ਕੇ ਦਿੱਲੀ ਤੋਂ ਆਏ ਆ ਜੀ, ਅਸੀਂ ਉਸ ਦੀ ਖੁਸ਼ੀ ਵਿੱਚ ਅੱਜ ਇਹ ਆਪਣਾ ਲੱਡੂ ਵੰਡ ਰਹੇ ਆ ਜੀ। ਸਾਨੂੰ ਬਹੁਤ ਹੀ ਖੁਸ਼ੀ ਹੋਈ, ਸਾਨੂੰ ਬਹੁਤ ਹੀ ਮਾਣ ਹੋਇਆ ਜੀ, ਜੋ ਸਾਡੇ ਕਿਸਾਨ ਵੀਰ ਜਿੱਤ ਕੇ ਦਿੱਲੀ ਤੋਂ ਅੱਜ ਆਪਣੇ ਆਪਣੇ ਘਰ ਪਰਤ ਰਹੇ ਨੇ। ਸਾਡੇ ਬੱਚੇ ਨੂੰ ਅੱਜ ਖੁਸ਼ੀ ਹੈ, ਖੁਸ਼ੀ ਦੀ ਲਹਿਰ ਹੈ। ਸਾਰੇ ਪਿੰਡਾਂ ਵਿੱਚ ਜਾ ਕੇ ਅਸੀਂ ਇਹ ਲੱਡੂ ਵੰਡਣੇ ਜੀ। ਸਾਡਾ ਅੱਜ ਇਹ ਘਰ ਤੋਂ ਚੰਦਾ ਇਕੱਠਾ ਕਰਕੇ ਅਸੀਂ ਅੱਜ ਲੱਡੂ ਵੰਡ ਰਹੇ ਹਾਂ ਜੀ। ਬਾਬਾ ਜੀ ਤੁਹਾਡਾ ਸੰਘਰਸ਼ ਦੇ ਵਿੱਚ ਤਜਰਬਾ ਕਿਵੇਂ ਦਾ ਰਿਹਾ? ਜ਼ਰਾ ਬਹੁਤ ਠੀਕ ਰਿਹਾ ਜੀ। ਕਈ ਵਾਰੀ ਦਿੱਲੀ ਗਏ ਜੀ, ਇੱਥੋਂ ਵੀ ਲੰਗਰ ਅਸੀਂ ਤਿਆਰ ਕਰਕੇ ਭੇਜਦੇ ਰਹੇ ਜੀ। ਬਾਕੀ ਧਰਨਾ ਇੱਥੇ ਵੀ ਧਰਨੇ ਲਾ ਕੇ ਰੱਖੇ ਅਸੀਂ ਸੜਕ 'ਤੇ ਜੀ। ਹਾਂ, ਬਾਕੀ ਉੱਥੇ ਵੀ ਜਾਂਦੇ ਰਹੇ ਹਾਂ ਜੀ। ਬਾਕੀ ਕਿਸਾਨਾਂ ਨੇ ਪੂਰਾ ਤਨ ਮਨ ਨਾਲ ਧਰਨਾ ਲਾਇਆ ਜੀ। ਇੱਕ ਸਾਲ ਬਾਅਦ ਸਾਰੇ ਅੱਜ ਅਸੀਂ ਬਹੁਤ ਖੁਸ਼ ਹਾਂ ਜੀ। ਕਹਿੰਦੇ ਸੀ ਦਿੱਲੀ ਕਿਸੇ ਤੋਂ ਝੁਕਦੀ ਨਹੀਂ, ਅੱਜ ਫਿਰ ਖਾਲਸੇ ਨੇ ਦਿੱਲੀ ਝੁਕਾਤੀ। ਇਹ ਤਾਂ ਝੁਕਣਾ ਹੀ ਸੀਗਾ ਜੀ। ਇਹ ਤਾਂ ਅੱਗੇ ਵੀ ਝੁਕਾਈ ਹੈ, 18 ਵਾਰੀ ਪਹਿਲਾਂ ਜਿੱਤੀ, ਅੱਜ 19 ਵਾਰੀ ਫੇਰ ਜਿੱਤ ਲਈ ਅਸੀਂ। ਇਹ ਤਾਂ ਹੋਣਾ ਹੀ ਸੀਗਾ, ਅੱਜ ਵੀ ਹੋਣਾ ਸੀਗਾ, ਕੱਲ ਵੀ ਹੋਣਾ, ਬਸ ਥੋੜਾ ਟਾਈਮ ਲੱਗ ਗਿਆ ਜੀ। ਇਹ ਤਾਂ ਝੁਕਣਾ ਸੀਗਾ, ਉਹਨਾਂ ਨੂੰ ਪਤਾ ਸੀਗਾ। ਨੌਜਵਾਨ ਵੀਰ ਜੀ ਕਿਵੇਂ ਦੇਖਦੇ ਹੋ ਅੱਜ ਜਿਸ ਤਰ੍ਹਾਂ ਦਾ ਮਾਹੌਲ ਹੈ ਪਰਿਵਾਰਾਂ ਦੇ ਵਿੱਚ? ਵੀਰ ਜੀ ਖੁਸ਼ੀ ਹੋ ਬਹੁਤ ਆ ਸਾਨੂੰ ਤਾਂ। ਅੱਜ ਧਰਤੀ ਪੈਰੋਂ ਚੱਕੀ ਹੋ ਜਾ ਰਹੇ ਆ, ਅੱਜ ਨਹੀਂ ਹਟਦੇ। ਅੱਜ ਵਿਆਹ ਜਿੰਨਾ ਚਾਹ, ਫਿਰ ਵਿਆਹ ਤੋਂ ਉੱਪਰਲਾ ਜਾ ਜੀ ਅੱਜ ਨਹੀਂ ਹਟਦੇ। 20 ਵਾਰ ਦਿੱਲੀ ਫਤਿਹ ਕੀਤੀ ਐ ਸਿੱਖ ਕੌਮ ਨੇ। 20 ਵਾਰ ਅੱਗੇ ਨੂੰ ਵੀ ਦਿੱਲੀ ਸੋਚ ਕੇ ਪੰਗਾ ਲਊਗੀ, ਕਿਹਦੇ ਨਾਲ ਪੰਗਾ ਲੈ ਰਹੇ ਹੈ। ਬੋਲੇ ਸੋਨੇ ਹਾਲ ਕਿਸਾਨ ਏਕਤਾ ਮੋਦੀ ਸਰਕਾਰ ਮੋਦੀ ਕੁੱਤਾ। ਇੱਥੇ ਹੋਰ ਵੀ ਸਾਡੇ ਨਾਲ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਬਾਬਾ ਜੀ ਕਿਵੇਂ ਦੇਖਦੇ ਹੋ ਜਿਹੜਾ ਇਹ ਕਿਹਾ ਜਾਂਦਾ ਸੀ ਕਿ ਇਹ ਕਿਸਾਨ ਦਾ ਔਰ ਮਜ਼ਦੂਰ ਦਾ ਇੱਕ ਬਹੁਤ ਵੱਡਾ ਪਾੜਾ ਹੈ, ਤਾਂ ਕਿਵੇਂ ਦੇਖਦੇ ਹੋ ਉਸ ਪਾੜੇ ਨੂੰ? ਕੀ ਹੋਣਾ ਉਹ ਜਿਹੜਾ ਪਾੜਾ ਹੈ, ਜਿਹੜੀ ਅੱਜ ਏਕਤਾ ਹੋ ਚੁੱਕੀ ਹੈ, ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਬਰਕਰਾਰ ਰਹੇਗੀ? ਅੱਜ ਦੇਖ ਰਹੇ ਹਾਂ ਕਿਸਾਨ ਵੀ ਮਜ਼ਦੂਰ ਵੀ ਸਾਰੇ ਵਰਗਾਂ ਦੇ ਲੋਕ ਵੱਡੀ ਪੱਧਰ ਦੇ ਉੱਪਰ ਖੁਸ਼ੀ ਮਨਾ ਰਹੇ ਨੇ। ਦੇਖੋ ਜੀ, ਅੱਗੇ ਸਰਕਾਰਾਂ ਹੁੰਦੀਆਂ ਸੀਗੀਆਂ, ਸਰਕਾਰਾਂ ਆਪਣਾ ਇਹ ਪੱਖ ਰੱਖਦੀਆਂ ਸੀਗੀਆਂ ਵੀ ਇਹ ਹਿੰਦੂ ਹੈ, ਇਹ ਸਿੱਖ ਹੈ। ਇੱਥੇ ਕਿਸਾਨ ਵਰਗ ਹੈਗਾ, ਸਾਰਾ ਮਜ਼ਦੂਰ ਵੀ ਨਾਲ ਨੇ, ਕੋਈ ਇਹਨਾਂ ਦੇ ਵਿੱਚ ਕੋਈ ਹਿੰਦੂ ਦਾ ਕੋਈ ਕਿਸੇ ਦਾ ਵੈਰ ਵਿਰੋਧ ਨਹੀਂ। ਇੱਥੇ ਸਾਰੇ ਭਾਈਚਾਰੇ ਨੇ ਇਕੱਠੇ ਹੋ ਕੇ ਇਹ ਸੰਘਰਸ਼ ਜਿੱਤਿਆ ਔਰ ਜਿੱਤਦੇ ਰਹਿਣਗੇ ਅੱਗੇ ਵਾਸਤੇ ਵੀ। ਇਹ ਇੱਕ ਮੋਦੀ ਸਰਕਾਰ ਦੀ ਭੁੱਲ ਸੀਗੀ ਵੀ ਅਸੀਂ ਜੋ ਕਾਨੂੰਨ ਬਣਾਏ ਨੇ ਸਾਡੇ ਹਥਿਆਰ ਦੇ ਨਾਲ, ਅਸੀਂ ਆਪਣੇ ਉਹ ਕਾਨੂੰਨ ਦੇ ਨਾਲ ਉਹ ਕਰਿਆ। ਅਸੀਂ ਇਹਨੂੰ ਜਾਣਦੇ ਨਹੀਂ। ਸਾਡੇ ਜਿੰਨੇ ਵੀ ਭਾਈ ਵਰਗ ਜਿੰਨੇ ਵੀ ਹੈਗੇ, ਜਾਤ ਬਰਾਦਰੀ ਦਾ ਕੋਈ ਇੱਥੇ ਸਾਡਾ ਉਹ ਨਹੀਂ ਸੀਗਾ। ਉੱਥੇ ਇੱਕੇ ਸੀਗਾ ਵੀ ਜਿੰਨਾ ਵੀ ਹੋ ਸਕੇ ਇਹ ਤਿੰਨੇ ਕਾਨੂੰਨ ਵਾਪਸ ਹੋਣੇ ਚਾਹੀਦੇ। 6 ਜਿਹੜੀਆਂ ਵੀ MSP ਹੈ ਉਹਦੇ ਗਰੰਟੀ ਹੋਣੀ ਚਾਹੀਦੀ ਹੈ। ਇਹੀ ਸਾਡਾ ਮੁੱਦਾ ਸੀ। ਇਹੀ ਸਾਡੇ ਸਾਰੇ ਭਰਾਵਾਂ ਨੇ ਰਲ ਕੇ, ਕਿਸੇ ਦਾ ਕੋਈ ਉੱਥੇ ਆਪਣਾ ਉਹ ਨਹੀਂ ਹੈ ਸੀਗਾ ਵੀ ਹਾਂ ਅਸੀਂ ਆਪਣੇ ਵਾਸਤੇ ਜਾਣਾ। ਆਪਣੇ ਬੱਚਿਆਂ ਦੇ ਅਗਲੇ ਪਰਿਵਾਰਾਂ ਜਿਹੜੇ ਪਹਿਲਾਂ ਸਾਡੇ ਬਜ਼ੁਰਗ ਛੱਡ ਕੇ ਗਏ ਨੇ, ਉਹਨਾਂ ਇਨਸਾਨੀਆਂ ਨੂੰ ਬਚਾਉਣ ਵਾਸਤੇ ਇਹ ਸੰਘਰਸ਼ ਕੀਤਾ ਸੀਗਾ। ਉਹ ਆਪਣਾ ਪੂਰਾ ਕਰਕੇ ਹਟੇ ਨੇ। ਉਹ ਪ੍ਰਮਾਤਮਾ ਨੇ ਸਾਨੂੰ ਦੇਣ ਬਖਸ਼ੀ ਹੈ। ਗੁਰਪੁਰਬ ਦੇ ਮੋਦੀ ਨੂੰ ਗਰਦਨ ਦੇ ਗੋਡਾ ਰੱਖਿਆ। ਗੁਰਪੁਰਬ ਵਾਲੇ ਦਿਨ ਉਹਨੇ ਤਾਂ ਹੀ ਐਲਾਨ ਕੀਤਾ। ਇਹ 10ਵੇਂ ਪਾਤਸ਼ਾਹ ਦੀ ਓਟ ਹੈ। ਸਾਡੇ ਗੁਰੂ ਤੇਗ ਬਹਾਦਰ ਜੀ ਪਹਿਲਾਂ ਵੀ ਉੱਤੇ ਸੀਸ ਕਟਾ ਕੇ ਜਿੱਤ ਕੇ ਆਏ ਨੇ। ਹੁਣ ਅਸੀਂ ਵੀ ਇਸੇ ਸੰਘਰਸ਼ ਦੇ ਨਾਲ ਜੁੜੇ ਹੋਏ ਸੀਗੇ ਵੀ ਸਾਡੇ ਉੱਤੇ ਜਾ ਕੇ ਪੰਜਾਬ ਦੀ ਨਹੀਂ, ਸਾਰੇ ਸਿੱਖ ਮਜ਼ਦੂਰ ਜੋ ਵੀ ਹੈ, ਚਾਹੇ ਕੋਈ ਮੁਸਲਮਾਨ ਭਾਈਚਾਰਾ ਸੀਗਾ, ਉਹਨਾਂ ਨੂੰ ਸਾਰਿਆਂ ਨੂੰ ਇਹੀ ਸੀਗਾ ਵੀ ਤੁਸੀਂ ਇਹ ਨਹੀਂ ਹੈ ਵੀ ਹਾਂ ਕਿਸੇ ਦਾ ਆਪਣਾ ਸੰਘਰਸ਼ ਹੈ। ਇਹ ਸਾਰਿਆਂ ਦਾ ਇਕੱਠਾ ਸੰਘਰਸ਼ ਹੈ। ਅਸੀਂ ਇਹਨੂੰ ਜਿੱਤ ਕੇ ਜਾਣਾ। ਜਿੱਥੇ ਕਿਸਾਨੀ ਅੰਦੋਲਨ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ, ਉੱਥੇ ਨੌਜਵਾਨ ਟਰੈਕਟਰਾਂ ਦੇ ਉੱਪਰ ਚੜ੍ਹ ਕੇ ਜਿਹੜਾ ਖਾਲਸਾਈ ਰੋਹ ਨੂੰ ਪਰਨਾਏ ਹੋਏ ਨੇ। ਖਾਲਸੇ ਦੀਆਂ ਝੰਡੀਆਂ, ਪੀਲੇ ਰੰਗ ਦੀਆਂ ਝੰਡੀਆਂ ਟਰੈਕਟਰਾਂ ਦੇ ਉੱਪਰ ਲਗਾ ਕੇ ਨੌਜਵਾਨ ਵੀ ਕੈਂਡਲ ਮਾਰਚ ਕੱਢ ਰਹੇ ਨੇ, ਨੌਜਵਾਨ ਵੀ ਫਤਿਹ ਮਾਰਚ ਕੱਢ ਰਹੇ ਨੇ। ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਨੌਜਵਾਨਾਂ ਦੇ ਵਿੱਚ ਵੀ ਇੱਕ ਤਰ੍ਹਾਂ ਦੇ ਨਾਲ ਜਜ਼ਬਾ ਹੈ, ਕਿਉਂਕਿ ਜਦੋਂ ਜਿੱਤਾਂ ਪ੍ਰਾਪਤ ਹੁੰਦੀਆਂ ਨੇ ਤਾਂ ਸੁਭਾਵਿਕ ਤੌਰ 'ਤੇ ਹੈ ਕਿ ਨੌਜਵਾਨਾਂ ਦੇ ਮਨਾਂ ਦੇ ਵਿੱਚ ਵੀ ਉਸ ਜਿੱਤ ਨੂੰ, ਉਸ ਜ਼ਮੀਨ ਨੂੰ, ਜਿਸ ਜ਼ਮੀਨ ਨੂੰ ਕਿਸਾਨ ਆਪਣੀ ਧਰਤੀ ਮਾਂ ਮੰਨਦਾ ਹੈ, ਉਸ ਧਰਤੀ ਮਾਂ ਨੂੰ ਬਚਾਉਣ ਦਾ ਜਜ਼ਬਾ ਲੈ ਕੇ ਜਿੱਤ ਪ੍ਰਾਪਤ ਕਰਕੇ ਕਿਸਾਨ ਅੱਜ ਵਾਪਸ ਘਰਾਂ ਨੂੰ ਪਰਤੇ ਨੇ।
ਇੱਥੇ ਬਾਬਾ ਜੀ ਨੇ ਲੱਡੂਆਂ ਵਾਲਾ ਟਰੈਕਟਰ ਲੈ ਕੇ ਆ ਰਹੇ ਨੇ। ਬਾਬਾ ਜੀ ਦੇ ਨਾਲ ਗੱਲਬਾਤ ਕਰ ਲੈਂਦੇ ਆ। ਬਾਬਾ ਜੀ ਕਿਸ ਤਰ੍ਹਾਂ ਦਾ ਤਜਰਬਾ ਰਿਹਾ ਤੁਹਾਡਾ? ਅਸੀਂ ਵੀਰ ਜੀ ਧੰਨਵਾਦ ਕਰਦੇ ਹਾਂ ਕਿਸਾਨਾਂ ਦਾ, ਜਿਹੜੀਆਂ ਸਾਡੀਆਂ 32 ਜਥੇਬੰਦੀਆਂ ਤੇ ਮਜ਼ਦੂਰ ਕਿਸਾਨ ਉੱਥੇ 1.5 ਸਾਲ ਇੱਕ ਪੂਰਾ ਸੜਕਾਂ ਤੇ ਡਟੇ ਰਹੇ ਤਾਂ ਮੋਦੀ ਦੀ ਗਰਦਨ ਮੋੜ ਕੇ ਆਏ ਵੀਰ। ਉਹ ਅੱਗੇ ਨੂੰ ਮੋੜਾਂਗੇ ਜੇ ਕਦੀ ਵੀ ਪੰਗਾ ਲਿਆ। ਕਹਿੰਦੇ ਸੀ 56 ਇੰਚ ਦੀ ਛਾਤੀ ਹੈ, ਉਹ ਅਸੀਂ 36 ਦੀ ਵੀ ਨਹੀਂ ਛੱਡੀ, ਅਸੀਂ ਤਾਂ 16 ਇੰਚ ਦੀ ਛੱਡਤੀ ਹੈ ਸਾਰੀ। ਉਹ ਹੋਰ ਕੀ 56 ਦੀ ਕਿੱਥਾ ਰਹਿ ਗਈ, 40 ਖਾ ਗਏ ਵਿੱਚ ਤੋਂ। ਗੋਡੇ ਟੇਕ ਗਿਆ। ਹਲੇ ਇੱਕ ਹੋਰ ਕੇਸ ਬਾਕੀ ਹੈ ਇਹਦਾ, ਉਹ 15 ਤਰੀਕ ਤੋਂ ਬਾਅਦ ਦੇਖਾਂਗੇ ਅਸੀਂ। ਹਾਂਜੀ 15 ਨੂੰ ਸਾਡੀ ਜਥੇਬੰਦੀਆਂ ਦੀ ਮੀਟਿੰਗ ਹੈ, ਉਸ ਤੋਂ ਬਾਅਦ ਦੇਖਾਂਗੇ ਵੀ ਕਿਆ ਇਹ ਉਹ ਕਰਦੇ ਆ। ਹਾਂਜੀ ਇੱਥੇ ਨੌਜਵਾਨ ਟਰੈਕਟਰ ਟਰਾਲੀ ਦੇ ਉੱਪਰ ਲੱਡੂ ਵਰਤਾ ਰਹੇ ਨੇ। ਇਹ ਜਿਹੜੇ ਲੱਡੂ ਵਰਤਾਏ ਜਾ ਰਹੇ ਨੇ ਨੌਜਵਾਨਾਂ ਦੇ ਵੱਲੋਂ, ਇਹ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਕਿਵੇਂ ਟੱਬ ਭਰ ਕੇ ਜਿਹੜੇ ਇੱਥੋਂ ਦੇ ਵਸਿੰਦੇ ਨੇ, ਜਿਹੜੇ ਰਹਿਣ ਵਾਲੇ ਲੋਕ ਨੇ, ਉਹਨਾਂ ਨੂੰ ਵੱਡੀ ਪੱਧਰ ਦੇ ਉੱਪਰ ਨੌਜਵਾਨਾਂ ਦੇ ਵੱਲੋਂ ਲੱਡੂ ਵਰਤਾਏ ਜਾ ਰਹੇ ਨੇ। ਔਰ ਬਜ਼ੁਰਗ ਬਾਬੇ ਇੱਧਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਟਰੈਕਟਰ ਲੈ ਕੇ ਬਾਬਾ ਜੀ ਹੁਣੀ ਪੂਰੇ ਆਪਣੇ ਨਗਰ ਦੇ ਵਿੱਚ, ਪੂਰੇ ਗ੍ਰਾਂ ਦੇ ਵਿੱਚ ਜਿਹੜਾ ਫਤਿਹ ਮਾਰਚ ਕੱਢ ਰਹੇ ਨੇ। ਇਹ ਜਦੋਂ ਵੀ ਕੋਈ ਸਪਿਰਿਟ ਇਸ ਤਰ੍ਹਾਂ ਦੀ ਇਤਿਹਾਸ ਦੇ ਵਿੱਚੋਂ ਮਿਲਦੀ ਹੈ, ਇਤਿਹਾਸ ਦੇ ਵਿੱਚੋਂ ਮਿਸਾਲਾਂ ਮਿਲਦੀਆਂ ਹੈ, ਤਾਂ ਉਹਨਾਂ ਮਿਸਾਲਾਂ ਦਾ ਸਦਕਾ ਹੀ ਇਸ ਤਰ੍ਹਾਂ ਦੀਆਂ ਮੁਹਿੰਮਾਂ ਨੂੰ ਸਰ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦੀਆਂ ਮੁਹਿੰਮਾਂ ਨੂੰ ਸਰ ਕਰਨ ਦੇ ਪਿੱਛੇ ਜਿਹੜਾ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਵਰਤਦੀ ਹੈ, ਉਸ ਕਿਰਪਾ ਦਾ ਸਦਕਾ ਗੁਰੂ ਕੇ ਖਾਲਸੇ ਨੇ, ਪੰਜਾਬ ਦੇ ਵਸਿੰਦਿਆਂ ਨੇ, ਹਰ ਵਰਗ ਦੇ तमाम ਲੋਕਾਂ ਨੇ ਇਸ ਮੁਹਿੰਮ ਨੂੰ ਸਰ ਕੀਤਾ ਹੈ।